ਬਾਰਿਸ਼ਾਂ ਬੜੀਆਂ ਪਈਆਂ ਤੇ ਜੰਗਲ ਦੇ ਵਿੱਚ ਨਾ ਘਾਹ ਘੂ ਚੰਗੀ ਤਰ੍ਹਾਂ ਮੱਛਰ ਗਏ ਤੇ ਇੱਕ ਖੋਤਾ ਤੇ ਇੱਕ ਘੋੜਾ ਨਾ ਉੱਥੇ ਘਾਹ ਚੋਗਦਿਆਂ ਇਕੱਠੇ ਹੋ ਗਏ ਦੋਵੇਂ ਜਣੇ। ਹੁਣ ਖੋਤਾ ਜਿਹੜਾ ਨਾ ਉਹ ਘੋੜੇ ਨੂੰ ਆਂਦਾ ਵੀ ਜਿਹੜਾ ਅਸਮਾਨ ਦਾ ਰੰਗ ਹੈ ਨਾ ਇਹ ਕਾਲਾ ਵੇ, ਤੇ ਜਿਹੜਾ ਘੋੜਾ ਸੀ ਨਾ ਉਹ ਖੋਤੇ ਨੂੰ ਆਂਦਾ ਵੀ ਨਹੀਂ ਅਸਮਾਨ ਦਾ ਰੰਗ ਜਿਹੜਾ ਨੀਲਾ ਹੁੰਦਾ। ਦੋਵਾਂ ਦੇ ਆਪਸ 'ਚ ਵਾਹਵਾ ਬਹਿਸ ਹੋਣ ਲੱਗ ਪਈ, ਵਾਹਵਾ ਤਕਰਾਰ ਹੋਣ ਲੱਗ ਪਿਆ। ਗੱਲ ਤੂੰ ਮੈਂ ਤੇ ਉਹਨਾਂ ਦੀ ਆ ਗਈ। ਉਹਨਾਂ ਦੋਵਾਂ ਨੇ ਆਪਸ 'ਚ ਫੈਸਲਾ ਕੀਤਾ ਵੀ ਆਪਾਂ ਬਾਦਸ਼ਾਹ ਕੋਲ ਚਲੇ ਜਾਂਦੇ ਹਾਂ। ਬਾਦਸ਼ਾਹ ਜਿਹਦਾ ਕਹਿਦਾ ਸੱਚਾ ਉਹ ਜਿੱਤ ਗਿਆ। ਜੰਗਲ ਦਾ ਬਾਦਸ਼ਾਹ ਸ਼ੇਰ ਸੀ। ਉਹ ਖੋਤਾ ਤੇ ਘੋੜਾ ਟੁਰਦੇ ਦੋਵੇਂ ਬਾਦਸ਼ਾਹ ਕੋਲ ਚਲੇ ਗਏ। ਜਾ ਕੇ ਆਂਦੇ ਬਾਦਸ਼ਾਹ ਸਲਾਮਤ ਸਾਡਾ ਫੈਸਲਾ ਵੇ, ਖੋਤਾ ਜਿਹੜਾ ਵੇ ਇਹ ਆਂਦਾ ਅਸਮਾਨ ਦਾ ਰੰਗ ਕਾਲਾ ਤੇ ਘੋੜਾ ਜਿਹੜਾ ਇਹ ਆਂਦਾ ਵੇ ਵੀ ਅਸਮਾਨ ਦਾ ਰੰਗ ਜਿਹੜਾ ਨੀਲਾ, ਤੇ ਤੁਸੀਂ ਦੱਸੋ ਵੀ ਇਹਨਾਂ ਦੋਵਾਂ 'ਚ ਸੱਚਾ ਕਿਹੜਾ। ਹੁਣ ਬਾਦਸ਼ਾਹ ਪਹਿਲੋਂ ਤਾਂ ਝੱਟ ਵਾਵਾ ਖਮੋਸ਼ ਰਿਹਾ। ਖਮੋਸ਼ ਰਹਿਣ ਤੋਂ ਬਾਅਦ 'ਚ ਉਹਨੇ ਫੈਸਲਾ ਦਿੱਤਾ। ਉਹਨੇ ਆਖਿਆ ਜਿਹੜਾ ਘੋੜਾ ਵੇ ਨਾ ਇਹਨੂੰ ਉਮਰ ਕੈਦ ਦੀ ਸਜ਼ਾ ਦੇਤੀ, ਇਹਨੂੰ ਕੈਦ ਕਰ ਦਿਓ। ਘੋੜਾ ਜਿਹੜਾ ਉਹ ਹੈਰਤ ਭਰੀਆਂ ਨਿਗਾਹਾਂ ਨਾਲ ਵੇਖਣ ਲੱਗ ਪਿਆ ਬਾਦਸ਼ਾਹ ਵੱਲ। ਆਂਦਾ ਸ਼ੇਰ ਨੂੰ ਆਂਦਾ ਵੀ ਸੱਚਾ ਵੀ ਮੈਂ ਵਾਂ ਤੇ ਸਜ਼ਾ ਵੀ ਮੈਨੂੰ। ਉਹਨੇ ਆਖਿਆ ਤੈਨੂੰ ਸੱਚੇ ਤੇ ਜਾਂ ਝੂਠੇ ਦੀ ਮੈਂ ਸਜ਼ਾ ਨਹੀਂ ਦਿੱਤੀ, ਤੈਨੂੰ ਸਜ਼ਾ ਇਸ ਗੱਲ ਦੀ ਦਿੱਤੀ ਵੀ ਤੂੰ ਬਹਿਸ ਕਿਹਦੇ ਨਾਲ ਲਾਈ ਸੀ, ਖੋਤੇ ਨਾਲ। ਗੱਲ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਤੁਸੀਂ ਸਾਰੇ ਸਮਝਦਾਰ ਜੀ ਜੇ ਵੀ ਕਿਤੇ ਖੋਤਾ ਤੁਹਾਨੂੰ ਸੜਕਾਂ 'ਤੇ ਫਿਰਦੇ ਫੁਰਦੇ ਅੱਜ ਕੱਲ੍ਹ ਖੋਤੇ ਬੜੇ ਫਿਰਦੇ ਨੇ, ਇਹ ਐਵੇਂ ਮੁਫਤ 'ਚ ਬਹਿਸ ਸ਼ੁਰੂ ਕਰ ਦਿੰਦੇ ਨੇ ਵੀ ਤੁਸੀਂ ਕੀ ਕਰਦੇ ਹੋ, ਕਿੱਥੋਂ ਲਿਆਉਂਦੇ ਜੇ, ਕਿੱਧਰ ਜਾਂਦੇ ਜੇ, ਕਿਉਂ ਇਹ ਕੰਮ ਕਰਦੇ ਜੇ। ਇਹਨਾਂ ਨਾਲ ਬਹਿਸ ਨਾ ਕਰਿਆ ਕਰੋ, ਖੋਤੇ ਬੜੇ ਹੋ ਗਏ ਨੇ ਜੀ।